ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਦੋਸਤੋ। ਅੱਜ ਅਗਲੀ ਕਿਸ਼ਤ ਆਤਮ ਗਿਆਨ ਦੀ ਲੈ ਕੇ ਫਿਰ ਹਾਜ਼ਰ ਹਾਂ। ਆਤਮ ਗਿਆਨ ਜਾਣੀ ਆਪਣੇ ਆਪ ਦੀ ਸੋਝੀ। ਦੋਸਤੋ ਆਪਣੀਆਂ ਭਾਵਨਾਵਾਂ ਜਾਂ ਮਨੁੱਖੀ ਭਾਵਨਾਵਾਂ, ਕਮਜ਼ੋਰੀਆਂ, ਸਮਰੱਥਾਵਾਂ, ਉਹਨਾਂ ਸਾਰਿਆਂ ਦੇ ਗਿਆਨ ਦਾ ਜ਼ਿਕਰ ਕਰਨਾ ਬਣਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਜਦੋਂ ਅਸੀਂ ਭੌਤਿਕਤਾ ਵੱਲ ਨੂੰ ਜ਼ਿਆਦਾ ਹੋ ਗਏ ਹਾਂ, ਮਨੁੱਖ ਜਿਹੜਾ ਆ ਪਦਾਰਥਵਾਦੀ ਇੱਕ ਤਰੀਕੇ ਦੇ ਨਾਲ ਹੋ ਗਿਆ। ਪਰ ਸਾਡੀ ਜਿਹੜੀ ਯਾਤਰਾ ਆ ਉਹ ਨਰ ਤੋਂ ਨਰਾਇਣ ਵੱਲ ਨੂੰ ਆ, ਅਤੇ ਉਹ ਨਰ ਅਤੇ ਨਰਾਇਣ ਵੱਲ ਨੂੰ ਜਾਣ ਦੇ ਲਈ ਸਾਨੂੰ ਜਿਹੜਾ ਇੱਕ ਗਿਆਨ ਦੀ ਜ਼ਰੂਰਤ ਪੈਂਦੀ ਆ। ਗਿਆਨ ਕਹਿੰਦੇ ਬਹੁਤ ਜ਼ਰੂਰੀ ਆ, ਪਰ ਜਿਹੜਾ ਪਰਮ ਗਿਆਨ ਆ ਉਹ ਸਰਬ ਸ੍ਰੇਸ਼ਟ ਆ। ਅਤੇ ਅੱਜ ਅਸੀਂ ਪਰਮ ਗਿਆਨ ਦੀ ਗੱਲ ਜਿਹੜੀ ਕਰਨੀ ਆ ਇਸ ਪ੍ਰੋਗਰਾਮ ਜਿਸ ਦਾ ਨਾਮ ਆ ਆਤਮ ਗਿਆਨ। ਅਤੇ ਆਤਮ ਗਿਆਨ ਜਾਣਨ ਦੇ ਲਈ ਅਸੀਂ ਸਹਾਇਤਾ ਲਵਾਂਗੇ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਦੀ। ਸਤਿ ਸ੍ਰੀ ਅਕਾਲ ਬੈਂਸ ਸਾਹਿਬ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਜੀ, ਅਤੇ ਬੈਂਸ ਸਾਹਿਬ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਅਤੇ ਟੀਚਿੰਗ ਵੀ ਕਰਦੇ ਆ। ਅਤੇ ਮੈਂ ਦੇਖ ਰਿਹਾ ਸੀ ਕਿ ਅੱਜ ਉਹਨਾਂ ਨੇ ਟੀਚਿੰਗ ਏਡ ਜਿਹੜੀਆਂ ਵਰਤਦੇ ਆ ਸ਼ਾਇਦ ਉਹੀ ਅੱਜ ਸਾਡੇ ਦਰਸ਼ਕਾਂ ਨੂੰ ਸਮਝਾਉਣ ਦੇ ਲਈ ਲੈ ਕੇ ਆਏ ਆ, ਅਤੇ ਕਾਫੀ ਤਿਆਰੀ ਦੇ ਵਿੱਚ ਹੁੰਦੇ ਨੇ। ਅਤੇ ਇਹਨਾਂ ਨੂੰ ਜਾਣਿਆ ਜਾਂਦਾ ਕਿ ਹਰ ਵਾਰੀ ਕੁਛ ਨਾ ਕੁਛ ਜਿਹੜੇ ਪੜ੍ਹਦੇ ਰਹਿੰਦੇ ਨੇ। ਪਰ ਬੈਂਸ ਸਾਹਿਬ, ਸਭ ਤੋਂ ਪਹਿਲਾਂ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਕਿ ਗੁਰਬਾਣੀ ਅਸੀਂ ਰੋਜ਼ਾਨਾ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਵੈਸੇ ਵੀ ਅਸੀਂ ਜਿਹੜਾ ਜਿਹਨ ਦੇ ਵਿੱਚ ਰੱਖਦੇ ਹਾਂ ਹਰ ਸਮੇਂ, ਜਾਂ ਕਹਿ ਲਓ ਕਿ ਅਸੀਂ ਉਹਦਾ ਓਟ ਆਸਰਾ ਲੈਂਦੇ ਹਾਂ। ਪਰ ਉਹਦੇ ਬਾਰੇ ਅਸੀਂ ਵਿਚਾਰ ਚਰਚਾ ਬਹੁਤ ਘੱਟ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਕੀ ਕਹਿਣ ਦਾ ਯਤਨ ਕੀਤਾ ਗਿਆ। ਸਭ ਤੋਂ ਪਹਿਲਾਂ ਇਹੀ ਦੱਸੋ ਕਿ ਜਿਹੜਾ ਪ੍ਰੋਗਰਾਮ ਦਾ ਆਪਾਂ ਨਾਂ ਰੱਖਿਆ ਆਤਮ ਗਿਆਨ ਹੈ ਕੀ? ਇਹਦੇ ਬਾਰੇ ਜ਼ਰੂਰ ਚਰਚਾ ਸਾਡੇ ਦਰਸ਼ਕਾਂ ਦੇ ਨਾਲ ਕਰੋ। ਠੀਕ ਹੈ ਜੀ, ਬਹੁਤ ਤੁਹਾਡਾ ਅੱਛਾ ਸਵਾਲ ਹੈ। ਗੁਰਬਾਣੀ ਵਿੱਦਿਆ ਹੈ ਜੀ। ਵਿੱਦਿਆ ਤੋਂ ਵੀ ਜ਼ਿਆਦਾ ਇਹ ਸੁਵਿਦਿਆ ਹੈ, ਕਿਉਂਕਿ ਇਹ ਤੁਹਾਨੂੰ ਆਪਣਾ ਗਿਆਨ ਕਰਾਉਂਦੀ ਹੈ ਕਿ ਜੀਵ ਕੀ ਹੁੰਦਾ। ਜੀ। ਆਪਾਂ ਆਮ ਕਹਿੰਦੇ ਹਾਂ ਸਾਡੇ ਘਰੇ ਨਵਾਂ ਜੀ ਆਇਆ, ਅਸੀਂ ਜੀ ਕਹਿ ਤਾਂ ਦਿੰਦੇ ਹਾਂ, ਪਰ ਸਾਨੂੰ ਜੀ ਦਾ ਵਿਸਤਾਰ ਨਹੀਂ ਹੈ। ਇਹ ਅਸੀਂ ਵਰਤਦੇ ਹਾਂ, ਆਪਾਂ ਉਹ ਚੀਜ਼ਾਂ ਦਾ ਵਿਸਤਾਰ ਹੀ ਕਰਾਂਗੇ ਅੱਜ। ਜੀ। ਕਿ ਜਦੋਂ ਕੋਈ ਕਹਿੰਦਾ ਵੀ ਜੀ ਆਇਆ ਸਾਡੇ ਘਰੇ, ਤਾਂ ਜੀ ਹੁੰਦਾ ਕੀ ਹੈ, ਉਹਦਾ ਆਪਾਂ ਅੱਜ ਜਿੰਨਾ ਕੁ ਆਪਣੀ ਸਮਰੱਥਾ ਹੈ ਦਰਸ਼ਕਾਂ ਨਾਲ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ। ਸੋ ਇਹ ਜੇ ਤੁਸੀਂ ਵਿਚਾਰ ਦੀ ਗੱਲ ਕੀਤੀ ਹੈ, ਸਾਨੂੰ ਇਹ ਗੁਰਬਾਣੀ 'ਚ ਆਦੇਸ਼ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਜੀ। ਜੇ ਵਿੱਦਿਆ ਨਹੀਂ ਵਿਚਾਰੀ ਤਾਂ ਤੁਸੀਂ ਪਰਉਪਕਾਰ ਹੁੰਦਾ ਕਿਸੇ ਹੋਰ ਦਾ ਭਲਾ ਕਰਨਾ। ਪਹਿਲਾਂ ਤਾਂ ਤੁਸੀਂ ਆਪਣਾ ਕਰੋਗੇ, ਜਦੋਂ ਆਪਣਾ ਹੋ ਜਾਏਗਾ ਫਿਰ ਦੂਸਰੇ ਦਾ ਕਰੋਗੇ। ਜੇ ਵਿਚਾਰਾਂਗੇ ਨਹੀਂ ਇਹਨੂੰ, ਫਿਰ ਇਹਦੇ ਨਾਲ ਆਪਾਂ ਪਰਉਪਕਾਰ ਨਹੀਂ ਕਰ ਸਕਦੇ ਕਿਸੇ ਦਾ। ਪਰ ਉਸ ਦੀ ਖਾਸ ਕਮੀ ਚੱਲ ਰਹੀ ਹੈ ਅੱਜ ਕੱਲ੍ਹ। ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਆਪਣੇ ਜਿਹੜੇ 2 ਸੈਂਟ ਹੈ ਉਹ ਪਾਉਣ ਦੀ ਕੋਸ਼ਿਸ਼ ਕਰੀਏ। ਜੀ। ਅਤੇ ਜਿਵੇਂ ਜਿਵੇਂ ਤੁਸੀਂ ਪੁੱਛੀ ਜਾਓਗੇ, ਮੇਰੇ ਕੋਲ ਕੁਝ ਸਲਾਈਡਸ ਹੈ ਅਤੇ ਉਹ ਹੈਗੀਆਂ ਤਾਂ ਕਿ ਦਰਸ਼ਕ ਇਹਨੂੰ ਸਮਝ ਸਕਣ, ਸੌਖਾ ਸਮਝ ਸਕਣ। ਆਪਾਂ ਸੌਖੀਆਂ ਚੀਜ਼ਾਂ ਵਰਤਾਂਗੇ, ਰੋਜ਼ਮर्रा ਦੀ ਜ਼ਿੰਦਗੀ ਜੋ ਆਪਣੇ ਆਲੇ ਦੁਆਲੇ ਹੈ ਜੀ, ਆਪਾਂ ਉੱਥੋਂ ਹੀ ਸ਼ੁਰੂ ਕਰਾਂਗੇ। ਜੀ। ਅਤੇ ਆਤਮ ਗਿਆਨ ਦੀ ਜਦੋਂ ਆਪਾਂ ਗੱਲ ਕਰਦੇ ਹੋ, ਆਤਮ ਗਿਆਨ ਇੱਕ ਬਹੁਤ ਔਖਾ ਵਿਸ਼ਾ, ਕਿਉਂਕਿ ਇਹਨੂੰ ਸ਼ਾਇਦ ਕਹਿ ਲਓ ਕਿ ਕਿਉਂਕਿ ਮਟੀਰੀਅਲ ਨੂੰ ਤੁਸੀਂ ਪ੍ਰੂਵ ਕਰ ਸਕਦੇ ਹੋ, ਤੁਸੀਂ ਸਾਇੰਸ ਦੇ ਟੀਚਰ ਵੀ ਹੋ, ਅਤੇ ਉਹਨੂੰ ਇਸ ਵਿਸ਼ੇ ਨੂੰ ਪ੍ਰੂਵ ਕਰਨਾ ਥੋੜ੍ਹਾ ਜਿਹਾ ਟਫ ਆ। ਪਰ ਆਤਮ ਗਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂ, ਜਿਹੜੀ ਆਪਾਂ ਪ੍ਰਣਾਲੀ ਵਰਤਦੇ ਹਾਂ ਜੀ, ਉਹ ਆਪਾਂ ਕਹਿੰਦੇ ਹਾਂ ਵੀ ਕੌਨਕਰੀਟ ਤੋਂ ਐਬਸਟਰੈਕਟ ਵੱਲ ਜਾਈਦਾ। ਜੀ। ਜਿੰਨੇ ਧਰਮ ਦੇ ਸਾਡੇ ਨਾਂ ਹੈਗੇ, ਜੀ ਵੀ ਸਾਡਾ ਜੋ ਨਾਂ ਅਸੀਂ ਰੱਖਿਆ ਹੋਇਆ, ਇਹਨੂੰ ਸਮਝਣ ਲਈ ਤੁਹਾਨੂੰ ਕੋਈ ਨਾ ਕੋਈ ਪਹਿਲਾਂ ਕੌਨਕਰੀਟ ਚੀਜ਼ ਚਾਹੀਦੀ ਹੈ। ਜੀ। ਉਹਦਾ ਇੱਕੇ ਗੁਣ ਲੈਣਾ ਆਪਾਂ। ਜੀ। ਬਹੁਤ ਵਾਰ ਉਹਦੇ 'ਚ ਅਵਗੁਣ ਵੀ ਹੁੰਦਾ, ਆਪਾਂ ਉਹਦਾ ਪਹਿਲਾਂ ਦੱਸ ਦੇਣਾ ਵੀ ਆਪਾਂ ਇਹਦਾ ਇੱਕ ਗੁਣ ਲੈ ਕੇ ਚੱਲਾਂਗੇ, ਉਸ ਗੁਣ ਦਾ ਥੋੜ੍ਹਾ ਜਿਹਾ ਵਿਸਤਾਰ ਕਰਾਂਗੇ, ਉਹਦੇ ਹੋਰ ਗੁਣਾਂ ਦਾ ਆਪਾਂ ਜ਼ਿਕਰ ਨਹੀਂ ਕਰਨਾ ਉਸ ਸਮੇਂ, ਉਸ ਪ੍ਰਕਰਨ ਵਿੱਚ। ਕਿਤੇ ਹੋਰ ਪ੍ਰਕਰਨ ਆਏਗਾ, ਆਪਾਂ ਉਸ ਦਾ ਦੂਸਰਾ ਹਿੱਸਾ ਵੀ ਵਰਤ ਸਕਦੇ ਹਾਂ। ਜੀ। ਹਾਂਜੀ। ਅਤੇ ਕੀ ਹੈ ਆਤਮ ਗਿਆਨ? ਹਾਂ, ਆਤਮ ਇੱਕ ਪੁਰਾਤਨ ਜਿੰਨੇ ਗ੍ਰੰਥ ਹੈ ਉਹਨਾਂ 'ਚੋਂ ਇਹ ਅੱਖਰ ਆਇਆ, ਅਤੇ ਇਹ ਜੇ ਆਪਾਂ ਸਮਝਣਾ ਹੋਵੇ, ਮੈਂ ਸੌਖਾ ਜੋ ਆਪਣੇ ਵੱਲੋਂ ਸੋਚਿਆ ਹੈ ਕਿ ਇਹ ਇੱਕ ਅਧੂਰੀ ਹਸਤੀ ਹੈ ਆਤਮ। ਹਾਂਜੀ। ਜਿਵੇਂ ਆਪਾਂ ਇੱਕ ਬਹੁਤ ਅੱਜ ਕੱਲ੍ਹ ਫੇਵਰੇਟ ਕੰਪਨੀ ਹੈ, ਹਰੇਕ ਕੋਲ ਲਗਭਗ ਉਹਨਾਂ ਦੇ ਫੋਨ ਹੈ, ਅੱਧੇ ਦੁਨੀਆ 'ਚ ਤਾਂ ਹੈ ਹੀ ਹਨ। ਉਸ ਦਾ ਨਾਂ ਹੈ ਐਪਲ।
ਤੇ ਆਪਾਂ ਸਾਰੇ ਜਾਣੂ ਹੈ ਕਿ ਜਿਹੜਾ ਉਹਦੇ ਤੇ ਐਪਲ ਦਿਖਾਇਆ ਹੈ ਜੀ ਉਹ ਪੂਰਾ ਨਹੀਂ ਹੈ। ਜੀ, ਖਾਦਾ ਤੁਹਾਨੂੰ ਹੋਇਆ ਕੀ ਜਾਪਦਾ ਹਾਂ ਵੀ ਖਾਦਾ ਹੋਇਆ ਜਾਂ ਕਿਸੇ ਨੇ ਉਹਦਾ ਪੀਸ ਇੱਕ ਕੱਢ ਲਿਆ। ਜੀ ਹੁਣ ਉਹ ਜੋ ਆਪਾਂ ਕਿਉਂਕਿ ਐਪਲ ਨਾਲ ਤਾਂ ਜੁੜ ਗਏ ਜੀ ਤੇ ਆਤਮ ਦਾ ਇੱਕ ਗੁਣ ਉਹ ਐਪਲ 'ਚ ਲੁਕਿਆ ਹੋਇਆ ਜਿਹੜਾ ਉਹ ਆਪਾਂ ਨੂੰ ਦ੍ਰਿਸ਼ਟਮਾਨ ਹੈ, ਪਰ ਆਪਾਂ ਕਦੇ ਵਿਚਾਰਿਆ ਨਹੀਂ ਹੈ। ਜੇ ਆਪਾਂ ਵਿਚਾਰਾਂਗੇ ਆਪਾਂ ਉਹਦਾ ਇੱਕ ਗੁਣ ਲੈਣਾ ਹੈ ਵੀ ਉਹ ਆਤਮ ਅਧੂਰਾ ਹੈ। ਜੀ, ਜਾਣੀ ਅਧੂਰਾਪਨ ਵੀ ਜਿਹੜਾ ਆ ਉਹ ਗੁਣ ਆ। ਅਧੂਰਾਪਨ ਗੁਣ ਹੈਗਾ ਜੀ। ਔਰ ਅਧੂਰੇ ਨੂੰ ਆਪਾਂ ਪੂਰਾ ਕਿਵੇਂ ਕਰਨਾ ਹੈ। ਜੀ ਇਹ ਸਾਰੀ ਜੋ ਜਿੰਨੇ ਧਰਮ ਹੈ ਦੁਨੀਆ ਦੇ ਉਹ ਇਸੇ ਹੀ ਗੱਲ ਦੀ ਦੌੜ 'ਚ ਲੱਗੇ ਆ ਕਿ ਜੀ ਨੌਂ ਹੀ ਅਧੂਰੇ ਦਾ ਹੈ। ਜੀ ਦੇ ਦੋ ਹਿੱਸੇ ਹੁੰਦੇ ਆ, ਜੀ ਇੱਕ ਹੁੰਦਾ ਜੀ, ਇੱਕ ਹੁੰਦਾ ਜੰਤ। ਜੀ ਤੇ ਜੀ ਔਰ ਜੰਤ ਦਾ ਮਿਲਾ ਕੇ ਜੀ ਬਣਿਆ ਹੁੰਦਾ। ਜੋ ਦ੍ਰਿਸ਼ਟਮਾਨ ਸਰੀਰ ਹੈ ਆਪਣਾ, ਜਿਹਦੇ 'ਚ ਲਾ ਲਓ ਦੋ ਆਪਣੀਆਂ ਬਾਹਾਂ ਹੋ ਗਈਆਂ, ਆ ਸਰੀਰ ਦਿਖਦਾ ਜੋ ਦਿਸਦਾ, ਹਾਂ, ਇਹਨੂੰ ਜੰਤ ਕਹਿੰਦੇ ਆਪਾਂ। ਅੱਛਾ ਜੀ। ਜੰਤ ਅੱਖਰ ਆਉਂਦਾ ਜੰਤਰ ਤੋਂ। ਜੀ, ਜਿਵੇਂ ਹੁਣ ਕੈਮਰਾ ਇੱਕ ਜੰਤਰ ਹੈ, ਜੰਤਰ ਹੈ। ਬੋਲ ਤਾਂ ਆਪਾਂ ਰਹੇ ਹਾਂ, ਜੀ ਕੈਮਰਾ ਤਾਂ ਨਹੀਂ ਬੋਲ ਰਿਹਾ, ਜੀ ਪਰ ਕੈਮਰਾ ਆਪਾਂ ਔਰ ਦਰਸ਼ਕਾਂ ਦੇ ਵਿੱਚ ਇੱਕ ਸੰਪਰਕ ਹੈ, ਜੀ, ਜੰਤਰ ਹੈ। ਜੰਤਰ ਹੈ। ਸੋ ਆ ਜਿਹੜਾ ਸਰੀਰ ਮਿਲਿਆ ਇਹਦੇ ਖਾਸ ਕਰ ਦੋ ਗਿਆਨ ਇੰਦਰ ਆਪਣੇ ਆਪਣਾ ਜਿਹੜਾ ਸਿਰ ਹੈ ਇਹਦੇ ਵਿੱਚ 7 ਮੋਰੀਆਂ, ਜੀ 2 ਅੱਖਾਂ ਦੀਆਂ, 2 ਕੰਨਾਂ ਦੀਆਂ, 2 ਨੱਕ ਦੀਆਂ, ਇੱਕ ਮੂੰਹ ਦੀ। ਹਾਂਜੀ। ਅੱਖਾਂ ਦੇ ਔਰ ਕੰਨਾਂ ਦਾ ਜਿਹੜਾ ਕੰਮ ਹੈਗਾ ਇਹ ਆਤਮ ਗਿਆਨ ਵਾਸਤੇ ਹੀ ਹੈ, ਕਿਉਂਕਿ ਗਿਆਨ ਲੈਣ ਦੇ ਦੋ ਹੀ ਤਰੀਕੇ ਹਨ ਦੁਨੀਆ 'ਚ। ਜੀ ਜਾਂ ਤਾਂ ਤੁਸੀਂ ਪੜ੍ਹੋ ਉਹਨੂੰ ਜਾਂ ਸੁਣੋ, ਜੀ ਪਰ ਵਿਚਾਰੋ ਵੀ। ਹੂੰ ਇਕੱਲਾ ਜੇ ਆਪਾਂ ਸੁਣ ਕੇ ਛੱਡ ਦਿੰਦੇ ਆ ਫਿਰ ਉਹ ਗੱਲ ਕਹਾਂ ਨਹੀਂ ਵੱਧ ਸਕਦੀ, ਗਿਆਨ 'ਚ ਵਾਧਾ ਨਹੀਂ ਹੋ ਸਕਦਾ। ਜੋ ਸਿੱਖਿਆ ਕਿਤੋਂ ਉੱਥੇ ਚੱਲੀ ਜਾਂਦੀ ਹੈ ਗੱਲ। ਆਪਾਂ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿ ਜੋ ਅੱਜ ਸੁਣਨਗੇ ਆਪਣੇ ਦਰਸ਼ਕ ਉਹ ਕੁਛ ਨਾ ਕੁਛ ਲੈ ਕੇ ਜਾਣ। ਜੀ, ਜਿੱਦਾਂ ਸਿਆਣੇ ਅੱਗੇ ਕਹਿੰਦੇ ਵੀ ਹੁੰਦੇ ਸੀ, ਜਿੱਦਾਂ ਕਿਸੇ ਦਾ ਡੈਥ ਹੋ ਜਾਂਦੀ ਆ, ਫਿਰ ਉਹ ਕਹਿੰਦੇ ਹੁੰਦੇ ਸੀ ਵੀ ਫਲਾਨਾ ਪੂਰਾ ਹੋ ਗਿਆ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਜਿਹੜੀ ਤੁਸੀਂ ਹੁਣ ਐਗਜ਼ਾਮਪਲ ਦਿੱਤੀ ਆ ਐਪਲ ਦੀ, ਕਿ ਜਿਹੜਾ ਉਹਦਾ ਮਿਸਿੰਗ ਪਾਰਟ ਆ ਉਹਦੀ ਜਿਹੜੀ ਪੂਰਤੀ ਹੋਣੀ, ਉਹ ਪੂਰਾ ਹੋਣਾ, ਇਹ ਡੈਥ ਵੱਲ ਨੂੰ ਲੈ ਕੇ ਜਾਂਦਾ ਜਾਂ ਜੀਂਦੇ ਜੀ ਵੀ ਤੁਸੀਂ ਇਹਨੂੰ ਪੂਰਾ ਕਰ ਸਕਦੇ ਹੋ? ਹਾਂ, ਤੁਹਾਡਾ ਸਵਾਲ ਬੜਾ ਉੱਤਮ ਹੈ। ਪੂਰੇ ਦਾ ਮਤਲਬ ਹੈ ਵੀ ਉਹਦੀ ਕੋਈ ਮੰਗ ਨਹੀਂ ਰਹੀ। ਰਾਜਾ ਕਿਹਨੂੰ ਕਿਹਾ ਜਾਂਦਾ? ਜੀ, ਜਿਹੜਾ ਰੱਜਿਆ ਹੋਵੇ। ਹਾਂਜੀ, ਰੱਜਿਆ, ਠੀਕ ਆ। ਸੋ ਰੱਜਿਆ ਔਰ ਪੂਰਾ ਇੱਕੇ ਹੁੰਦਾ। ਜੀ, ਪਰ ਕਿਉਂਕਿ ਉਸ ਸਮੇਂ ਹੁਣ ਉਹ ਜਿਹੜਾ ਉਹਦਾ ਆਤਮ ਹੈ, ਉਹ ਆਤਮ ਦਾ ਉਹਦਾ ਸਰੀਰ ਨਾਲ ਸੰਪਰਕ ਨਹੀਂ ਰਿਹਾ। ਜੀ, ਉਸ ਸੈਂਸ 'ਚ ਆਪਾਂ ਕਹਿੰਦੇ ਵੀ ਹੁਣ ਉਹ ਮੰਗੇ ਨਹੀਂ ਕੋਈ ਕਰਦਾ। ਹੂੰ ਪਰ ਜੇ ਜਿਉਂਦੇ ਜੀ ਕੋਈ ਪੂਰਾ ਹੋ ਜਾਵੇ, ਇਹ ਸਿਖਰ ਦੀ ਗੱਲ ਹੈ। ਆਪਾਂ ਇਸ ਆਤਮ ਨੂੰ ਜਿਉਂਦੇ ਜੀ ਕਿਵੇਂ ਪੂਰਾ ਕਰਨਾ, ਉਹ ਤਾਂ ਬਾਈ ਡਿਫਾਲਟ ਹੈ ਹੂੰ ਵੀ ਜਿਉਂਦੇ ਤੇ ਜੀ ਇਹ ਪੋਸੀਬਲ ਆ। ਇਹ ਪੋਸੀਬਲ ਹੈ ਗਿਆ। ਸਾਰੇ ਧਰਮ ਇਹਦਾ ਹੀ ਇਹ ਪ੍ਰਚਾਰ ਕਰਦੇ ਆ, ਚਾਹੇ ਕੋਈ ਸਿੱਧੇ ਰੂਪ 'ਚ ਕਰਦਾ ਹੈ, ਚਾਹੇ ਕੋਈ ਸਿੱਧੇ 'ਚ ਕਰਦਾ। ਸ਼ਾਇਦ ਬਹੁਤ ਵਾਰ ਉਹਨੂੰ ਬੋਧ ਵੀ ਨਾ ਹੋਵੇ ਵੀ ਜਿਹੜੀ ਧਰਮ ਦੀ ਕਿਰਿਆ ਹੁੰਦੀ ਹੈ ਉਹ ਸਿਰਫ ਆਤਮ ਨੂੰ ਹੀ ਪੂਰਾ ਕਰਨ ਲਈ ਹੁੰਦੀ ਹੈ। ਔਰ ਆਤਮ ਕਿਉਂਕਿ ਗਿਆਨ ਹੈ, ਹੁਣ ਗਿਆਨ ਨਾਲ ਗਿਆਨ ਹੀ ਪੂਰਾ ਹੋਏਗਾ। ਦੇਖੋ, ਲੋਹੇ ਨਾਲ ਲੋਹਾ ਵੈਲਡ ਹੁੰਦਾ, ਲੋਹੇ ਨਾਲ ਲੱਕੜ ਵੈਲਡ ਨਹੀਂ ਹੁੰਦੀ। ਜੀ, ਜਿਹਦੀ ਜਿਹੀ ਜੀ ਨੇਚਰ ਹੈ, ਸਾਡਾ ਆਤਮ ਗਿਆਨ ਹੈ। ਜੀ, ਗਿਆਨ ਦੀ ਜਿਹੜੀ ਪੂਰਤੀ ਹੈ ਉਹ ਗਿਆਨ ਨਾਲ ਪੂਰੀ ਹੁੰਦੀ ਹੈ। ਜੀ, ਇਹ ਆਪਾਂ ਵਿਸ਼ਾ ਇਹੀ ਰੱਖਾਂਗੇ। ਜੀ। ਤੇ ਇੱਕ ਮੈਂ ਥੋੜ੍ਹਾ ਜਿਹਾ ਨਾਲ ਪਾ ਦੇਵਾਂ ਤੁਹਾਡੇ ਗੱਲਾਂ 'ਚੋਂ ਗੱਲਾਂ, ਕਿਉਂਕਿ ਉਹ ਨਿਥਾ ਤੋਂ ਸੁਣੀਆਂ ਹੁੰਦੀਆਂ ਆ, ਫਿਰ ਅੱਗੇ ਆ ਜਾਂਦੀਆਂ ਕਿ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਕਿ ਇਹਦੇ ਲਈ ਯੋਗ ਅਭਿਆਸ, ਜਿੱਦਾਂ ਤੁਸੀਂ ਦੱਸਿਆ ਕਿ ਉਹ ਪੂਰਤੀ ਦੇ ਲਈ ਜਿਹੜਾ ਯੋਗ ਅਭਿਆਸ ਆ ਉਹ ਆਤਮ ਦੀ ਪ੍ਰਾਪਤੀ ਦੇ ਲਈ ਗਿਆਨ ਆ। ਗਿਆਨ ਦੀ ਪ੍ਰਾਪਤੀ ਆ, ਜਿਹੜਾ ਗਲੂ ਦੀ ਤੁਸੀਂ ਗੱਲ ਕਰਦੇ ਹੋ। ਫਿਰ ਜਿਹੜੀਆਂ ਇੱਕ ਯੋਗ ਅਭਿਆਸ ਜਿਹੜਾ ਆ, ਜਿੱਦਾਂ ਰਿੱਧੀਆਂ ਸਿੱਧੀਆਂ ਦੀ ਵੀ ਗੱਲ ਹੋਈ ਹੈ, ਇਹ ਗਿਆਨ ਉਹਨਾਂ ਦੀ ਜਗ੍ਹਾ ਦੇ ਉੱਤੇ ਫਿੱਟ ਹੋ ਜਾਂਦਾ ਜਾਂ ਐਸੇ ਯੰਤਰ ਇਹ ਫਿੱਟ ਚੀਜ਼ਾਂ ਹੋ ਸਕਦੀਆਂ? ਹਾਂ, ਆਪਾਂ ਇਸ ਯੰਤਰ ਤੋਂ ਕੀ ਲੈਣਾ ਹੈ? ਇਹ ਛੋਟਾ ਕੰਮ ਵੀ ਦੇ ਦਿੰਦਾ ਜੀ, ਇਹ ਵੱਡਾ ਕੰਮ ਵੀ ਦੇ ਜਾਂਦਾ ਜੀ। ਜਿਹਦੀ ਜਿੰਨੀ ਡਿਮਾਂਡ ਹੈ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਤਾਂ ਕੋਈ ਚਾਹੁੰਦਾ ਵੀ ਮੈਂ ਮੁਕਤੀ ਲੈਣੀ ਹੈ ਗਿਆਨ ਤੋਂ, ਜੀ, ਉਹ ਮੁਕਤ ਹੋ ਜਾਂਦਾ। ਜੀ, ਕੁਛ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਦੁਨੀਆ ਵਿੱਚ ਪ੍ਰਸਿੱਧੀ ਲੈਣੀ ਹੈ, ਜੀ, ਉਹ ਇਸੇ ਹੀ ਆਤਮ ਨੂੰ ਆਪਣੀ ਪ੍ਰਸਿੱਧੀ ਲਈ ਵਰਤ ਲੈਂਦੇ ਆ। ਪਰ ਉਹ ਪ੍ਰਸਿੱਧੀ ਦਾ ਉਹਨਾਂ ਨੂੰ ਲਾਭ ਨਹੀਂ ਹੁੰਦਾ ਕਿਉਂਕਿ ਉਹ ਅਧੂਰੇ ਰਹਿ ਜਾਂਦੇ ਆ। ਜਿਹੜੇ ਪੂਰੇ ਹੋ ਜਾਂਦੇ ਆ ਉਹ ਚੁੱਪ ਹੋ ਜਾਂਦੇ ਆ। ਜਿਹੜੇ ਪ੍ਰਸਿੱਧੀ ਲੈਣ ਵਾਲੇ ਆ ਉਹ ਦੁਨੀਆ ਥੋੜ੍ਹਾ ਚਿਰ ਬੋਲਦੇ ਆ, ਫਿਰ ਉਹਨਾਂ ਨੂੰ ਅਖੀਰ 'ਚ ਆ ਕੇ ਸਮਝ ਆਉਂਦਾ ਕਿ ਅਸੀਂ ਜੇ ਪ੍ਰਸਿੱਧੀ ਦੀ ਜਗ੍ਹਾ ਅਸੀਂ ਕੋਈ ਇਹੋ ਜਿਹਾ ਗੁਣ ਲੈ ਲੈਂਦੇ ਵੀ ਸਾਡਾ ਦੁਬਾਰਾ ਜਨਮ ਜਿਹੜਾ ਹੈਗਾ, ਜਿਹਨੂੰ ਗੁਰਬਾਣੀ ਮੰਨਦੀ ਹੈ ਕਿ ਉਹ ਫਿਰ ਨਾ ਹੋਵੇ।
ਜਦੋਂ ਅਸੀਂ ਬ੍ਰਹਮ 'ਚ ਲੀਨ ਹੋ ਜਾਂਦੇ ਹਾਂ, ਬ੍ਰਹਮ ਹੀ ਆਤਮ ਹੈ। ਜੀ ਪਰ ਲੀਨ ਕਿਹਨੇ ਹੋਣਾ, ਇਹ ਜਿਹੜਾ ਹੈਗਾ ਇਹ ਵੀ ਖੋਜ ਦਾ ਵਿਸ਼ਾ। ਆਪਾਂ ਇਹਦੇ ਲਈ ਇੱਕ ਪੰਕਤੀ ਲਵਾਂਗੇ। ਜੀ ਇਹ ਹੈਗੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, 421 ਨੰਬਰ ਪੰਨੇ ਤੇ ਹੈ, ਆਸਾ ਮਹੱਲਾ ਪਹਿਲਾ। ਇਹਦੀ ਇੱਕ ਪੰਕਤੀ ਉਹ ਲਵਾਂਗੇ। ਜੀ ਉਹ ਸਾਨੂੰ ਉਪਦੇਸ਼ ਦਿੰਦੇ ਆ, ਬਾਣੀ ਉਪਦੇਸ਼ ਰੂਪ 'ਚ ਹੈ। ਜੀ ਜੇ ਤੁਸੀਂ ਉਪਦੇਸ਼ ਨੂੰ ਸਹੀ ਸਮਝ ਲਿਆ ਹੂੰ ਤਾਂ ਠੀਕ ਹੈ। ਜੇ ਮੈਂ ਹੁਣ ਆਹ ਨਕਸ਼ਾ ਪੁੱਠਾ ਫੜ ਲੈਣਾ ਜੀ ਫਿਰ ਮੈਂ ਸਹੀ ਜਗ੍ਹਾ ਨਹੀਂ ਪਹੁੰਚ ਸਕਦਾ। ਸਹੀ ਜਗ੍ਹਾ ਪਹੁੰਚਣ ਲਈ ਇਹ ਨਕਸ਼ਾ ਦਾ ਸਿੱਧਾ ਫੜਿਆ ਹੋਣਾ ਜ਼ਰੂਰੀ ਹੈ। ਜੀ ਉਹਨਾਂ ਨੇ ਸਿਰਫ 5 ਅੱਖਰ ਵਰਤੇ ਇਹਦੇ 'ਚ। ਜਿਨੀ ਆਤਮ ਚੀਨਿਆ ਪਰਮ ਆਤਮ ਸੋਈ। ਜੀ ਇਹ ਹੂ ਬਹੂ ਜਿਵੇਂ ਲਿਖਿਆ ਹੋਇਆ, ਆਪਾਂ ਇਹਨੂੰ ਦੁਬਾਰਾ ਵੀ ਦਿਖਾ ਦਿੰਦੇ ਦਰਸ਼ਕਾਂ ਨੂੰ। ਜੀ ਉਵੇਂ ਇਹਨੂੰ ਪੜ੍ਹਨਾ। ਤੁਸੀਂ ਜਿਹਨਾਂ ਕੋਲ ਅੱਜ ਕੱਲ੍ਹ ਐਪਸ ਹੈਗੀਆਂ ਪੜ੍ਹ ਲੈਣ। ਜੀ 421 ਪੰਨੇ ਤੇ ਆਸਾ ਮਹੱਲਾ ਪਹਿਲਾ ਦਾ ਸ਼ਬਦ ਹੈ। ਆਪਾਂ ਇਹਦੇ ਵਿੱਚ ਆਏ ਆ 2 ਖਾਸ ਸ਼ਬਦ, ਉਹਨਾਂ ਦਾ ਹੀ ਵਿਸਤਾਰ ਕਰਨਾ। ਜੀ ਇੱਕ ਤਾਂ ਆਇਆ ਇਹਦੇ 'ਚ ਆਤਮ। ਆਤਮ ਆਤਮ ਤੇ ਔਂਕੜ ਲੱਗਿਆ ਹੋਇਆ, ਇਹ ਸਾਡੀ ਭਾਸ਼ਾ ਹੈ। ਆਤਮ ਹੁੰਦਾ ਕਿਸੇ ਚੀਜ਼ ਨੂੰ ਸਿੰਗੂਲਰਾਈਜ਼ ਕਰਨ ਲਈ ਨਾ, ਇੱਕ ਵਚਨ ਦੱਸਣ ਲਈ, ਜੀ ਉਹ ਆਤਮ ਹੈ। ਤਾਂ ਉਹਦੇ ਥੱਲੇ ਔਂਕੜ ਲੱਗਿਆ। ਉਦੋਂ ਅੱਗੇ ਸ਼ਬਦਾਂ ਦਾ ਚੀਨਿਆ, ਇਹ ਵਰਬ ਹੈ। ਜੀ ਕੋਈ ਵੀ ਸੈਂਟੈਂਸ ਹੈ ਉਹਦੇ 'ਚ ਵਰਬ ਹੋਣਾ ਜ਼ਰੂਰੀ ਹੈ, ਨਹੀਂ ਉਹ ਪੂਰਾ ਨਹੀਂ ਪੂਰਾ ਹੁੰਦਾ। ਸੋ ਜਿਨੀ ਮਤਲਬ ਪ੍ਰੋਨਾਊਨ ਹੈ, ਕਿਸੇ ਨੇ ਵੀ ਦੁਨੀਆ 'ਚ, ਜੀ ਕੋਈ ਖਾਸ ਵਿਸ਼ੇਸ਼ ਲੋਕਾਂ ਲਈ ਨਹੀਂ ਹੈ ਇਹ। ਜੀ ਕੋਈ ਵੀ ਹੈ, ਉਹ ਖਾਸ ਕਰ ਹਿੰਦੁਸਤਾਨ ਵਿੱਚ 4 ਵਰਨ ਹੈ। ਜੀ ਉਹ 4 ਵਰਨਾਂ 'ਚ ਕੋਈ ਕਰ ਲਵੇ ਇਹ ਕੰਮ, ਸਾਰੇ ਲਈ ਖੁੱਲ੍ਹਾ ਜੀ ਬਰਾਬਰ ਦਾ ਮੌਕਾ। ਤੇ ਆਤਮ ਚੀਨਿਆ, ਹੁਣ ਆਤਮ ਨੂੰ ਚੀਨਣਾ ਮਤਲਬ ਹੈ ਜਿਨ੍ਹਾਂ ਨੇ ਆਤਮ ਦੀ ਖੋਜ ਕੀਤੀ ਹੈ। ਜੀ ਚੀਨਿਆ ਮਤਲਬ ਖੋਜਣਾ। ਖੋਜਣਾ। ਜੀ ਹੁਣ ਖੋਜਣ ਲਈ ਜੰਤਰ ਚਾਹੀਦਾ ਹੁੰਦਾ। ਜੇ ਜੰਤਰ ਨਾ ਹੋਵੇ ਖੋਜ ਨਹੀਂ ਹੁੰਦੀ। ਇਹ ਜੰਤਰ ਹੈਗਾ ਸਾਡੀ ਬੁੱਧੀ ਜੰਤਰ ਹੈ। ਅੱਛਾ ਜੀ। ਸਾਡੀ ਬੁੱਧੀ ਨੇ ਖੋਜਣਾ। ਆਪਾਂ ਬੜਾ ਸਿੰਪਲ ਐਗਜ਼ਾਮਪਲ ਲੈਂਦੇ ਹਾਂ ਵੀ ਆਪਾਂ ਪਿੰਡਾਂ 'ਚੋਂ ਆਏ ਹਾਂ, ਬੀਬੀਆਂ ਸਾਡੀਆਂ ਦੁੱਧ ਰਿੜਕਦੀਆਂ ਸੀ। ਜੀ ਦੁੱਧ ਵਿੱਚ ਮੱਖਣ ਹੁੰਦਾ, ਦਿਸਦਾ ਨਹੀਂ, ਦਿਸਦਾ ਨਹੀਂ। ਮਧਾਣੀ 'ਚ ਮੱਖਣ ਨਹੀਂ ਹੈ, ਪਰ ਜੇ ਮਧਾਣੀ ਨਾ ਵਿੱਚ ਪਾਈ ਮੱਖਣ ਨਹੀਂ ਨਿਕਲਣਾ। ਮਧਾਣੀ ਜੰਤਰ ਹੈ। ਇੱਦਾਂ ਬੁੱਧੀ ਸਾਡੀ ਜਿਹੜੀ ਹੈ ਇਹ ਵੀ ਰੜਕਣ ਦਾ ਕੰਮ ਕਰਦੀ ਆ। ਹਾਂ, ਇਹ ਨਹੀਂ ਕਰਨਾ ਸਾਰਾ ਕੰਮ। ਇਹ ਤਾਂ ਸਹੀ ਕੰਮ ਲੈਣਾ, ਇਹਨੂੰ ਕਬੁੱਧ ਵਾਲੇ ਪਾਸੇ ਨਾ ਲਾਈਏ, ਇਹਨੂੰ ਸੁਬੁੱਧ ਵਾਲੇ ਪਾਸੇ ਰੱਖੀਏ। ਇਹ ਫਿਰ ਦੇਖੋ ਕਿਆ ਆਪਾਂ ਨੂੰ ਨਜ਼ਾਰਾ ਦਿੰਦੀ ਹੈ। ਅੱਛਾ ਜੀ। ਇਹ ਨਾ ਸੋਚੋ ਵੀ ਚੋਰ ਕੋਲ ਗਿਆਨ ਨਹੀਂ ਹੁੰਦਾ, ਸਾਧ ਕੋਲ ਗਿਆਨ ਨਹੀਂ ਹੁੰਦਾ। ਗਿਆਨ ਦੋਹਾਂ ਕੋਲ ਹੈ, ਪਰ ਉਹਨੇ ਕਿੱਧਰ ਨੂੰ ਆਪਣੀ ਬੁੱਧੀ ਲਾਈ ਹੈ। ਉਹਨੇ ਲੋਕਾਂ ਦੇ ਫਾਇਦੇ ਲਈ ਲਾਈ ਹੈ। ਦੂਸਰਾ ਸੋਚਦਾ ਵੀ ਆਪਾਂ ਨੁਕਸਾਨ ਕਿਵੇਂ ਕਰ ਸਕਦੇ ਹਾਂ, ਆਪਣੀ ਜੀਵਿਕਾ ਕਿਵੇਂ ਚਲਾਵਾਂਗੇ। ਸੋ ਇਹ ਹੈ ਬੁੱਧੀ ਉਹੀ। ਇਹਨੂੰ ਕਿਹੜੇ ਪਾਸੇ ਲਾਉਣਾ ਇਹ ਤੁਹਾਡਾ ਆਪਣਾ ਹੀ ਚੋਇਸ ਹੁੰਦੀ ਹੈ, ਆਪਣਾ ਹੀ ਤੁਹਾਡਾ ਫੈਸਲਾ ਹੁੰਦਾ। ਭਗਤ ਸਾਨੂੰ ਉਪਦੇਸ਼ ਕਰਦੇ ਆ, ਉਹ ਸਾਨੂੰ ਧੱਕਾ ਨਹੀਂ ਕਰਦੇ ਜਾਂ ਸਾਨੂੰ ਹੁਕਮ ਨਹੀਂ ਕਰਦੇ। ਜਿਹੜੇ ਉਪਦੇਸ਼ ਮੰਨ ਲੈਣਗੇ ਉਹਨਾਂ ਨਾਲ ਘਟਨਾ ਘਟ ਵੀ ਜਾਏਗੀ। ਜੀ। ਤੇ ਜਿਹੜੇ ਆਤਮ ਆ ਇਹਨਾਂ ਦੇ ਕੀ ਕੀ ਅੰਗ ਹੋ ਸਕਦੇ ਆ ਜਾਂ ਅੱਗੇ ਕਿਸਮਾਂ, ਇਹਨੂੰ ਹੋਰ ਥੋੜਾ ਜਿਹਾ ਆਪਾਂ ਜੇ ਐਕਸਪਲੇਨ ਕਰਨਾ ਹੋਵੇ ਤਾਂ। ਹਾਂਜੀ, 2 ਅੰਗ ਤਾਂ ਇਹਦੇ 'ਚ ਦਿੱਤੇ ਆ। ਇਹ ਆਤਮ ਜਿਹੜੀ ਗੁਰਬਾਣੀ ਦੀ ਲਿਖਾਵਣ ਵਾਲੀ ਸ਼ੈਲੀ ਹੈ, ਜਿਹਦੇ 'ਚ ਲਿਖੀ ਹੈ, ਹਾਂਜੀ, ਉਹ ਅਖੀਰ 'ਚ ਵੀ ਦੱਸਿਆ, ਇੱਕ ਜਗ੍ਹਾ ਪਹਿਲਾਂ ਵੀ ਦੱਸਿਆ, ਮਹੱਲਾ ਤੀਜਾ ਨੇ। ਉਹ ਅੱਖਰ ਹੈ ਮੰਦਾਵਣੀ। ਜੀ। ਮੰਦਾਵਣੀ ਦਾ ਅਰਥ ਹੁੰਦਾ ਬੁਝਾਰਤ। ਬੁਝਾਰਤ। ਹੁਣ ਬੁਝਾਰਤ ਦੀ ਜਿਹੜੀ ਭਾਸ਼ਾ ਥੋੜੀ ਜੀ ਔਖੀ ਹੁੰਦੀ ਹੈ, ਗੱਲ ਸਿੱਧੀ ਹੈ। ਜੀ। ਜਿਵੇਂ ਕਿਸੇ ਨੇ ਕਿਹਾ ਵੀ ਬੁਝਾਰਤ ਪਾਓ, ਉਹ ਕਹਿੰਦਾ ਕਟੋਰੇ ਪੇ ਕਟੋਰਾ ਬੇਟਾ ਬਾਪ ਸੇ ਵੀ ਗੋਰਾ। ਹੁਣ ਇਹਦਾ ਉੱਤਰ ਤਾਂ ਹੈਗਾ ਨਾਰੀਅਲ, ਕਿਉਂਕਿ ਇੱਕ ਨਾਰੀਅਲ ਦੇ ਵਿੱਚ ਉਹ ਦੂਆ ਹੈ, ਜਿਹੜਾ ਅੰਦਰ ਵਾਲਾ ਹੈ ਉਹ ਚਿੱਟਾ ਹੈ, ਤੇ ਉਹ ਜਿਹਨੇ ਬੁੱਝਣੀ ਉਹ ਬੁੱਝ ਲਈ। ਤੇ ਇਸ ਤਰ੍ਹਾਂ ਹੀ ਇਹ ਜਿਹੜੀ ਭਾਸ਼ਾ ਹੈ ਇਸੇ ਕਰਕੇ ਜ਼ਿਆਦਾ ਰੋਚਕ ਹੈ ਇਹ, ਕਿਉਂਕਿ ਹਰੇਕ ਗੱਲ ਬੁਝਾਰਤ 'ਚ ਹੈ। ਜਦ ਤੁਸੀਂ ਬੁੱਝਦੇ ਹੋ ਫਿਰ ਤੁਹਾਨੂੰ ਸਕੂਨ ਵੀ ਮਿਲਦਾ ਤੇ ਤੁਹਾਡਾ ਮਨ ਟਿਕਦਾ ਵੀ ਹੈ ਵੀ ਅੱਛਾ ਜਿਹੜੀ ਗੱਲ ਮੈਨੂੰ ਕਹੀ ਸੀ ਉਹਨਾਂ ਚਿਰ ਮਨ ਤੁਹਾਡਾ ਕਿਸੇ ਹੋਰ ਪਾਸੇ ਜਾਂਦਾ ਵੀ ਨਹੀਂ ਹੈ। ਟਿਕਾਉਂਦੀ ਹੈ ਮਨ ਨੂੰ। ਜਿੱਦਾਂ ਤੁਸੀਂ ਗੱਲ ਕੀਤੀ ਵੀ ਬੁੱਧੀ ਜਿਹੜੀ ਰੜਕਦੀ ਆ, ਉਹ ਇੱਕ ਤਰ੍ਹਾਂ ਦੇ ਨਾਲ ਮੰਦਾਵਣੀ ਇਸੇ ਕਰਕੇ ਆ ਵੀ ਇਹਨੂੰ ਥੋੜੀ ਜਿਹਾ ਰੜਕਣ ਵੱਲ ਨੂੰ ਲਿਜਾਣਾ ਪੈਣਾ ਗਿਆਨ ਦੀ ਪ੍ਰਾਪਤੀ ਦੇ ਲਈ। ਹਾਂਜੀ, ਰਿੜਕਣ ਲਈ ਭਾਂਡਾ ਵੀ ਚਾਹੀਦਾ ਜੀ। ਉਹਨੂੰ ਅਸੀਂ ਹਿਰਦਾ ਕਹਿੰਦੇ ਹਾਂ। ਜੀ। ਜਿੱਥੇ ਤੁਸੀਂ ਵਿਚਾਰ ਕਰਦੇ ਹੋ, ਪਹਿਲੀ ਵਿਚਾਰ ਤਾਂ ਤੁਸੀਂ ਆਪਣੇ ਨਾਲ ਹੀ ਕਰਦੇ ਹੋ। ਹੁਣ ਤੁਹਾਨੂੰ ਇੱਥੇ 100 ਰੁਪਈਆ ਲੱਭਿਆ ਅੱਜ, ਪਹਿਲਾਂ ਤੁਸੀਂ ਵਿਚਾਰ ਕਰੋਗੇ ਵੀ ਜਿਹਦਾ ਹੈ ਉਹਨੂੰ ਮੋੜ ਦਈਏ। ਕੌਣ ਕਿਹਦੇ ਨਾਲ ਵਿਚਾਰ ਕਰ ਰਿਹਾ? ਆਪਣੇ ਆਪ ਨਾਲ। ਆਪਣੇ ਆਪ ਨਾਲ ਕਰ ਰਿਹਾ। ਪਰ 2 ਹਸਤੀਆਂ, ਇੱਕ ਹਸਤੀ ਨੂੰ ਅਸੀਂ ਆਤਮਾ ਕਹਿੰਦੇ ਹਾਂ। ਆਤਮਾ ਛੋਟੀ ਹੈ ਤੇ ਆਤਮ ਜਿਹੜਾ ਹੈ ਉਹ ਵੱਡਾ।
ਆਤਮ ਨੂੰ ਇਹਦਾ ਪਿਤਾ ਵੀ ਕਿਹਾ ਹੋਇਆ, ਇਹਦਾ ਵੱਡਾ ਭਾਈ ਵੀ ਕਿਹਾ ਹੋਇਆ। ਜੀ ਆਤਮਾ ਦਾ ਜਾਂ ਤਾਂ ਪਿਤਾ ਮੰਨ ਲਓ ਆਤਮ ਨੂੰ, ਚਾਹੇ ਇਹਨੂੰ ਮੰਨ ਲਓ ਵੱਡਾ ਭਾਈ, ਜੀ। ਵੱਡਾ ਹੀ ਤੋਂ। ਜਿਵੇਂ ਆਪਾਂ ਬੜਾ ਸਿੰਪਲ ਜਿਹਾ ਐਗਜ਼ਾਮਪਲ ਲੈਂਦੇ ਹਾਂ ਵੀ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਬਲੋਕ ਹੈ, ਉਹਨਾਂ ਦੇ 'ਚ 2 ਘਰ ਬਣ ਜਾਂਦੇ ਆ ਜੀ। ਤੇ ਉਹਦੇ ਲਈ ਹੁਣ ਕੀ ਹੈ, ਇੱਥੇ ਜਿਹੜੀ ਆਪਾਂ ਨੂੰ ਰਿਸਟ੍ਰਿਕਸ਼ਨ ਹੈ ਵੀ ਜਿਵੇਂ ਇੱਕ ਪਾਸੇ ਆਡ ਨੰਬਰ ਘਰ ਹੈ ਆਪਣੇ, ਇੱਕ ਪਾਸੇ ਈਵਨ ਹੈ। ਜੀ। ਹੁਣ ਤੁਹਾਡਾ ਮੰਨ ਲਓ 25 ਨੰਬਰ ਘਰ ਹੈ, ਇੱਧਰਲੇ ਪਾਸੇ ਤੁਹਾਡੇ 23 ਹੈ, ਦੂਸਰੇ ਪਾਸੇ ਤੁਹਾਡੇ 25 ਹੈ, ਸਾਹਮਣੇ ਤੁਹਾਡੇ 24 ਹੈ। ਜੀ। ਤੁਸੀਂ ਇਹ ਤਿੰਨੇ ਨੰਬਰ ਨਹੀਂ ਲੈ ਸਕਦੇ, ਜੀ। ਇਹ ਤਾਂ ਪਹਿਲਾਂ ਹੀ ਅਲਾਟ ਹੋਏ ਹੋਏ ਆ। ਹੋਇਆ। ਤਾਂ ਉਹ ਕੀ ਕਰਨੇ, ਕੌਂਸਲ ਕੋਲ ਤੁਸੀਂ ਐਪਲੀਕੇਸ਼ਨ ਪਾਓ, ਉਹ ਕਹਿਣਗੇ ਜੀ ਤੁਹਾਡਾ ਨੰਬਰ ਹੈ 25A। ਹਾਂਜੀ। ਤੇ ਜਿਹੜਾ ਵੀ 25A 'ਚ ਜਾਏਗਾ ਉਹਨੂੰ ਕੁਦਰਤੀ ਬੋਧ ਹੋ ਜਾਂਦਾ ਵੀ ਇਹ 25 ਨੰਬਰ ਪਲਾਟ 'ਚੋਂ ਨਿਕਲਿਆ ਹੋਊਗਾ। ਜੀ। ਐਵੇਂ ਹੀ ਹੁਣ ਜਿਵੇਂ A ਲੱਗ ਗਿਆ ਅਖੀਰ 'ਚ, A ਛੋਟਾ ਹੋ ਗਿਆ, ਹਾਂਜੀ। ਵੀ A ਦੀ ਹੋਂਦ ਇਹ ਤਾਂ ਛੋਟਾ ਹੁਣੇ ਹੋ ਆਈ ਗਿਆ, ਹੈ। ਬਿਲਕੁਲ। ਉਸ ਤਰ੍ਹਾਂ ਫਾਰਮੂਲਾ ਲਾ ਲਈ ਆਪਾਂ ਜੀ। ਵੀ ਜਿਹੜੀ ਆਤਮਾ ਹੈ ਉਹ ਆਤਮ 'ਚੋਂ ਪੈਦਾ ਹੋਈ ਹੈ ਔਰ ਉਹ ਤਾਂ ਛੋਟੀ ਹੈ। ਜਾਣੀ ਜਿਹੜੀ ਇਹ ਗੱਲ ਜ਼ਰੂਰ ਕਲੀਅਰ ਕਰ ਦਿਓ ਕਿ ਆਤਮ ਸ਼ਬਦ ਤੁਸੀਂ ਬਾਰ-ਬਾਰ ਯੂਜ਼ ਕਰ ਰਹੇ ਹੋ, ਜਦ ਕਿ ਜੋ ਅਸੀਂ ਸੁਣਦੇ ਹਾਂ ਅਸੀਂ ਆਤਮਾ ਜ਼ਿਆਦਾ ਸੁਣਿਆ ਸ਼ਬਦ, ਠੀਕ ਕਿ ਆਤਮ ਤੇ ਆਤਮਾ ਇਹ ਸੇਮ ਚੀਜ਼ ਆ। ਹਾਂ, ਇਹਨਾਂ ਦੀ ਜਿਹੜੀ ਪਿੱਛੇ ਇਹ ਹੈ ਤਾਂ ਇੱਕੇ ਚੀਜ਼ ਦੇ ਹਿੱਸੇ ਹੈ, ਪਰ ਅਸੀਂ ਕਹਿੰਦੇ ਵੀ ਜਿਹੜੇ ਆਤਮਾ ਹੈ ਉਹ ਆਤਮ ਦੀ ਅੰਸ਼ ਹੈ। ਆਤਮ ਦੀ ਅੰਸ਼ ਹੈ। ਆਤਮ ਵੱਡੀ ਆ ਤੇ ਆਤਮਾ ਉਹਦੇ ਉਹਦੀ ਵਿੱਚੋਂ ਹੀ। ਅੰਸ਼ ਹੈ। ਜਿਵੇਂ ਪਿਤਾ ਜੀ। ਔਰ ਪੁੱਤਰ, ਜਿਹੜਾ ਪੁੱਤਰ ਹੁੰਦਾ ਉਹ ਪਿਤਾ ਦੀ ਅੰਸ਼ ਹੈ, ਚਾਹੇ ਪੁੱਤਰੀ ਹੋਵੇ। ਜੀ। ਆਪਾਂ ਪਰ ਆਪਾਂ ਤਾਂ ਉੱਥੇ ਪਰਮਾਤਮਾ ਯੂਜ਼ ਕਰ ਲਈਦਾ ਵੀ ਪਰਮਾਤਮਾ ਦਾ ਅੰਸ਼ ਅਸੀਂ ਆਤਮਾ। ਹਾਂਜੀ। ਆਪਣਾ ਇਹ ਜਿਹੜਾ ਅੱਜ ਦਾ ਵਿਸ਼ਾ ਹੈ ਇਹੀ ਹੈ ਕਿ ਇਹ 3 ਅੱਖਰਾਂ ਨੂੰ ਆਪਾਂ ਆਪਸ ਵਿੱਚ ਕਿਵੇਂ ਜੋੜਾਂਗੇ, ਆਤਮ, ਆਤਮਾ ਤੇ ਪਰਮਾਤਮਾ। ਪਰਮਾਤਮਾ, ਅੱਛਾ ਜੀ। ਗੁਰਮਤਿ ਦੇ ਘੇਰੇ 'ਚ ਰਹਿ ਕੇ। ਜੀ। ਹੋਰ ਗ੍ਰੰਥਾਂ ਜੋ ਇਹਨਾਂ ਦਾ ਬੋਧ ਹੈ ਆਪਾਂ ਉਹਦੀ ਜ਼ਿੰਮੇਵਾਰੀ ਨਹੀਂ ਲੈਣੀ, ਉਹ ਜਾਣਨ ਜੋ ਸਾਨੂੰ ਸਮਝਾਇਆ। ਜੀ। ਅਸੀਂ ਤਾਂ ਉਹੀ ਗੱਲ ਕਰਨੀ ਹੈ ਕਿ ਜਦੋਂ ਉਹ ਕਿਹਾ ਨਾ ਜਿੰਨੀ ਆਤਮ ਚੀਨਿਆ, ਜੀ। ਆਤਮ ਚੀਨਿਆ ਤਾਂ ਹੈ, ਕਿਹਨੇ ਚੀਨਿਆ, ਇਹ ਗੱਲ ਫੇਰ ਬੁਝਾਰਤ ਹੈ। ਹਾਂਜੀ। ਆਤਮਾ ਨੇ ਆਤਮ ਚੀਨਿਆ। ਅੱਛਾ, ਜਿਹੜਾ ਜਿੰਨੀ ਸ਼ਬਦ ਆ ਉਹ ਪਰਨਾਉ ਵਰਤਿਆ ਗਿਆ ਆਤਮਾ ਦੀ ਜਗ੍ਹਾ ਦੇ ਉੱਤੇ। ਹਾਂ, ਹੈ ਨਾ ਜੀ। ਜਿੰਨੀ ਆਤਮ ਚੀਨਿਆ। ਹਾਂਜੀ। ਯਾਨੀ ਕਿਸੇ ਆਤਮਾ ਨੇ ਆਤਮ ਨੂੰ ਖੋਜ ਕੀਤੀ। ਖੋਜ ਕੀਤੀ ਹੈ। ਹੂੰ। ਤੇ ਉਹਦੇ ਜਦੋਂ ਖੋਜ ਪੂਰੀ ਹੋ ਗਈ, ਜੀ। ਉਹਦਾ ਨਤੀਜਾ ਕੀ ਸੀ, ਉਹਦਾ ਰਿਜ਼ਲਟ ਕੀ ਸੀ, ਉਹਦਾ ਫਲ ਕੀ ਸੀ? ਜੀ। ਉਹਦਾ ਫਲ ਸੀ ਕਿ ਉਹਦੀ ਅਵਸਥਾ ਪਰਮਾਤਮ ਹੋ ਗਈ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਇੱਥੇ ਜੀ। ਵੀ ਇੱਕ ਆਪਣੇ ਕੋਲ ਸਲਾਈਡ ਹੈ ਜਿਸ 'ਚ ਆਪਾਂ ਲਿਖਿਆ ਪਰਮ ਜਮਾ ਆਤਮ ਜੀ। ਬਰਾਬਰ ਪਰਮਾਤਮ। ਜੀ। ਇਹ ਸੰਧੀ ਹੋ ਗਈ 2 ਅੱਖਰਾਂ ਦੀ, ਜੀ। ਪਰਮ ਤੇ ਆਤਮ ਦੀ। ਪਰਮ ਤੇ ਆਤਮ ਦੀ। ਫਿਊਜ਼ਨ ਕਹਿੰਦੇ ਨੂੰ ਅੰਗਰੇਜ਼ੀ 'ਚ ਆਪਾਂ। ਜੀ। ਅੰਗਰੇਜ਼ੀ 'ਚ ਖੈਰ ਇਹਨੇ ਬਹੁਤੇ ਰੂਲ ਨਹੀਂ, ਆਪਣੀ ਜਿਹੜੀ ਭਾਸ਼ਾ ਆਪਾਂ ਸਮਝਦੇ ਹਾਂ ਵੀ ਜਿਵੇਂ ਦਵਿੰਦਰ ਨਾਮ ਹੈ ਕਿਸੇ ਦਾ, ਦੇਵ ਜਮਾ ਇੰਦਰ। ਇੰਦਰ, ਜੀ। ਪਰ ਉਹਦੇ ਵਿੱਚ ਇੱਕ ਅੱਖਰ ਘਟਦਾ ਜਦੋਂ ਆਪਾਂ ਜੀ। ਕਰਦੇ ਹਾਂ ਮਾਤਰਾ ਉਹਨੂੰ, ਉਹ ਅੱਖਰ ਦਾ ਹਾਂਜੀ। ਜਿਹੜਾ ਹੈ ਬੋਧ ਕਰਾ ਜਾਂਦੀ ਹੈ। ਪਰਮ ਜਮਾ ਆਤਮ ਪਰਮਾਤਮ ਬਣ ਜਾਂਦਾ। ਜੀ। ਇਹ ਅਗਲੀ ਅਵਸਥਾ ਹੈ ਫਿਰ ਜੀਵ ਦੀ, ਇਹ ਸਭ ਤੋਂ ਉੱਚੀ ਅਵਸਥਾ ਹੈ। ਜਾਣੀ ਇਹ ਤੀਜੇ ਨੰਬਰ ਤੇ ਆ, ਪਹਿਲੇ ਤੇ ਆਤਮਾ, ਹਾਂ। ਫੇ ਆਤਮ, ਹਾਂਜੀ। ਫੇ ਪਰਮਾਤਮ। ਫਿਰ ਪਰਮਾਤਮ। ਹਾਂਜੀ। ਤੇ ਪਰਮਾਤਮਾ ਕਿੱਧਰ ਆ? ਪਰਮਾਤਮਾ ਦੀ ਆਪਾਂ ਫਿਰ ਇਹ ਤੋਂ ਅਗਲੀ ਸਲਾਈਡ ਤੇ ਤੁਹਾਨੂੰ ਦਿਖਾਵਾਂਗੇ ਅੱਛਾ ਵੀ ਜੀ। ਪਹਿਲਾਂ ਤਾਂ ਤੁਸੀਂ ਸੋਚੋ ਵੀ ਪਰਮਾਤਮ ਕੀ ਹੈ। ਪਰਮਾਤਮ। ਪਰਮਾਤਮ ਹੈਗਾ ਵੀ ਜਿਹੜਾ ਆਪਾਂ ਸੇਬ ਖਾਦਾ ਸੀ, ਜੀ। ਹੁਣ ਉਹਦਾ ਚੱਕ ਗਾਇਬ ਹੋ ਗਿਆ, ਆਤਮਾ ਉਸ ਜਗ੍ਹਾ ਆ ਕੇ ਫਿੱਟ ਹੋ ਗਈ ਔਰ ਇਹ ਦੇਖਣ ਨੂੰ ਸਾਨੂੰ ਪੂਰਾ ਦਿਖਣ ਲੱਗ ਗਿਆ। ਹੁਣ ਇਹ ਪੂਰੇ ਦਾ ਨਾਮ ਪਰਮਾਤਮ ਹੈ। ਜੀ। ਇਹ ਸਭ ਪਰਮਾਤਮਾ ਤੋਂ ਉੱਚੀ ਅਵਸਥਾ ਹੈ ਜੀ। ਤੇ ਇਹ ਜੀਂਦੇ ਜੀ ਬੰਦੇ ਨੂੰ ਪ੍ਰਾਪਤ ਹੁੰਦੀ ਇਹ ਜਿਉਂਦੇ ਜੀ ਪ੍ਰਾਪਤ ਹੁੰਦੀ ਹੈ। ਔਰ ਜਿੰਨੇ ਆਪਣੇ ਭਗਤ ਹੈ ਜਿਨ੍ਹਾਂ ਦੀ ਬਾਣੀ ਹੈ, ਜੀ। ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਵੀ ਸਾਡੀ ਅਸੀਂ ਜਿਹੜੀ ਅਵਸਥਾ ਤੇ ਪਹੁੰਚੇ ਹਾਂ ਉਹਦਾ ਨਾਮ ਹੈਗਾ ਪਰਮਾਤਮ। ਜੀ। ਔਰ ਪਰਮਾਤਮ ਜਿਹੜਾ ਹੈਗਾ ਉਹ ਸਭ ਤੋਂ ਜੀਵ ਦਾ ਉੱਚਾ ਰੂਪ ਹੈ। ਇਹਨੂੰ ਕਿਹਾ ਜਾਂਦਾ ਪੂਰਨ ਬ੍ਰਹਮ। ਪੂਰਨ ਨਾ ਜੀ। ਪੂਰਨ ਬ੍ਰਹਮ, ਜੀ। ਕਿਉਂਕਿ ਆਤਮ ਬ੍ਰਹਮ ਹੈ। ਜੀ। ਆਤਮ ਤੇ ਬ੍ਰਹਮ ਇੱਕੋ ਚੀਜ਼ ਹੈ। ਆਤਮ ਤੇ ਬ੍ਰਹਮ ਸਮਾਨਾਂਤਰ ਸ਼ਬਦ ਹੈ। ਸਮਾਨਾਂਤਰ ਜੀ। ਆਤਮਾ ਤੇ ਬ੍ਰਹਮਾ ਸਮਾਨਾਂਤਰ ਸ਼ਬਦ ਹੈ। ਦੋਹੇ ਇੱਕੇ ਹੀ ਸ਼ੈਲੀ ਚ ਆਉਂਦੇ ਆ, ਜੀ। ਦੋਹੇ ਅੰਸ਼ ਵਾਸਤੇ ਆਉਂਦੇ ਆ। ਜੀ। ਅੰਸ਼ ਤੋਂ ਪਿਤਾ ਤੋਂ ਚੱਲਦੀ ਹੈ, ਪਿਤਾ ਆਤਮ ਹੋ ਗਿਆ, ਬ੍ਰਹਮ ਹੋ ਗਿਆ, ਉਹਦਾ ਜਿਹੜੇ ਅੰਸ਼ ਹੈ ਆਉਂਦਾ ਗੁਰਬਾਣੀ ਚ। ਕਹੋ ਕਬੀਰ ਜਿੱਦਾਂ ਤੁਸੀਂ ਐਗਜ਼ਾਮਪਲ ਘਰ ਦੀ ਦਿੱਤੀ ਵੀ ਇਹਦਾ 25A ਬਣ ਗਿਆ। ਹਾਂਜੀ। ਇਹਦਾ ਮਤਲਬ ਇਹ ਆ ਕਿ ਆਤਮ ਆ ਉਹਦਾ ਇਹ ਜਿਹੜਾ ਪਾਰਟ ਹੈ ਯਾਨੀ ਛੋਟਾ ਪਾਰਟ ਉਹ ਆਤਮਾ ਆ।
ਉਹ ਆਤਮਾ। ਇਦਾਂ ਹੀ ਬ੍ਰਹਮ ਦਾ ਛੋਟਾ ਪਾਰਟ ਜਿਹੜਾ ਆ ਉਹ ਬ੍ਰਹਮਾ ਆ। ਹਾਂਜੀ, ਇਹਨਾਂ ਨੂੰ ਮਿਨੀਏਚਰ ਨਾਊਨਸ ਕਹਿੰਦੇ ਆ। ਹਾਂਜੀ ਜੀ। ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ 'ਚ ਇਹਨਾਂ ਦਾ ਜ਼ਿਕਰ ਆਉਂਦਾ ਅੱਛਾ ਜੀ। ਵੀ ਕਿਸੇ ਅੱਖਰ ਨੂੰ ਕੋਈ ਮਾਤਰਾ ਲਾ ਕੇ ਜਾਂ ਕੋਈ ਉਹਦਾ ਸਿਸਟਮ, ਕਿਉਂਕਿ ਸਾਡੀ ਕਾਵ ਹੈ, ਅਸੀਂ ਮਾਤਰਾਵਾਂ ਤੋਂ ਜ਼ਿਆਦਾ ਕੰਮ ਲੈਂਦੇ ਹਾਂ ਜੀ। ਜਿਵੇਂ ਇੱਕ ਫੌਜ 'ਚ ਰੈਂਕ ਹੈ, ਇੱਕ ਕਰਨਲ ਹੁੰਦਾ ਜਿਹਨੂੰ ਆਪਾਂ ਫੁੱਲ ਕਰਨਲ ਕਹਿੰਦੇ ਹਾਂ, ਇੱਕ ਲੈਫਟੀਨੈਂਟ ਕਰਨਲ ਹੁੰਦਾ ਜੀ। ਹੁਣ ਸਭ ਨੂੰ ਪਤਾ ਜਿਹੜੇ ਫੌਜ 'ਚ ਹੈ ਵੀ ਲੈਫਟੀਨੈਂਟ ਕਰਨਲ ਤੋਂ ਛੋਟਾ ਹੁੰਦਾ ਜੀ। ਇੱਕ ਬੋਧ ਹੈ, ਪਰ ਆਤਮ ਤੋਂ ਛੋਟੀ ਹੈ, ਉਹਦਾ ਬੋਧ ਆਪਾਂ ਇਸ ਤਰ੍ਹਾਂ ਕਰਾ ਦਾਂਗੇ ਅੱਜ ਵੀ ਆਤਮਾ ਇੱਕ ਗੁਰਬਾਣੀ ਦੇ ਲਿਖੀ, ਜੋ ਜਿਸमें ਗੁਰਬਾਣੀ ਲਿਖੀ ਹੈ, ਆਤਮਾ ਇੱਕ ਮਿਨੀਏਚਰ ਨਾਊਨ ਹੈ, ਉਹਦਾ ਜਿਹੜਾ ਵੱਡਾ ਫਾਰਮ ਹੈ, ਵਿਰਾਟ ਰੂਪ ਹੈ, ਉਹ ਆਤਮ ਹੈ। ਆਤਮ ਹੈ। ਹਾਂਜੀ ਜੀ। ਤੇ ਇਹਦੇ ਬਾਰੇ ਜ਼ਿਕਰ ਬਹੁਤ ਘੱਟ ਜਿੱਦਾਂ ਸੁਣਨ ਨੂੰ ਮਿਲਿਆ ਵੀ ਆਤਮ ਦੇ ਉੱਤੇ, ਆਤਮਾ ਦੇ ਉੱਤੇ ਜ਼ਿਆਦਾ ਜਿੱਦਾਂ ਜ਼ੋਰ ਆਤਮਾ ਤੇ ਜ਼ੋਰ ਰਿਹਾ, ਕਿਉਂਕਿ ਜਿਹੜਾ ਪ੍ਰਚਾਰ ਹੋਇਆ ਜੀ, ਉਹ ਹੋਇਆ ਉਸ ਮਤ ਦਾ ਜਿਹਦੇ ਵਿੱਚ ਇਹ ਅੱਖਰ ਦੋ ਬੜੇ ਪ੍ਰਚਲਿਤ ਸੀ ਜੀ, ਆਤਮਾ ਤੇ ਪਰਮਾਤਮਾ। ਪਰ ਗੁਰਬਾਣੀ ਨੂੰ ਜਦੋਂ ਖੋਜਦੇ ਆ ਜੀ, ਖੋਜੀ ਜਾਂਦਾ ਇਹ ਮਤ ਹੈ, ਜਿਹੜੇ ਆਮ ਪੜ੍ਹਦੇ ਉਹਨਾਂ ਤੋਂ ਇਹ ਗੱਲ ਬੁੱਝ ਨਹੀਂ ਹੁੰਦੀ, ਜੀ, ਕਿਉਂਕਿ ਉਹ ਕਹਿੰਦੇ ਪੜ੍ਹੀਆਂ ਨਹੀਂ ਭੇਦ ਬੁੱਝੀਏ ਭਾਵਨਾ। ਕੀ ਬਾਤ। ਪੜ੍ਹਨ ਨਾਲ ਭੇਦ ਨਹੀਂ ਪਤਾ ਲੱਗਦਾ, ਆਪਾਂ ਛੇਤੀ ਛੇਤੀ ਪੜ੍ਹ ਜਾਂਦੇ ਹਾਂ, ਹਾਂਜੀ। ਲੱਗਦਾ ਪਿਆ ਆਪਾਂ ਨੂੰ ਵੀ ਉਹੀ ਹੈ। ਜੀ। ਜਿਵੇਂ ਕੁਝ ਕੰਪਨੀਆਂ ਉਹ ਬੜੀਆਂ ਤੇਜ਼ ਹੈ। ਇੱਕ ਸਾਡੇ ਸਮੇਂ ਹੁੰਦੀ ਸੀ ਕਾਲਜ ਕੰਪਨੀ, ਉਹਨਾਂ ਨੇ ਕੋਲਗੇਟ ਵਾਲਾ ਫੌਂਟ ਚੂਜ਼ ਕੀਤਾ। ਆਮ ਬੰਦੇ ਨੂੰ ਐਂ ਲੱਗਦਾ ਸੀ ਵੀ ਇਹ ਕੋਲਗੇਟ ਟੂਥਪੇਸਟ ਹੈ, ਪਰ ਉਹਦਾ ਨਾਂ ਸੀ ਕਾਲਜ। ਅੱਛਾ ਜੀ, ਠੀਕ ਹੈ। ਉਹ ਭੁਲੇਖਾ ਪਾ ਦਿੰਦਾ ਸੀ, ਲੇਖਾ ਪਾਉਂਦਾ। ਹਾਂਜੀ। ਉਹ ਕੋਲਗੇਟ ਨੂੰ ਅਸੀਂ ਕਾਲਜ ਸਮਝ ਕੇ ਲੈ ਲੈਂਦੇ ਸੀ। ਨਹੀਂ, ਬਹੁਤ ਸਾਰੇ ਇੰਡੀਆ ਵਿੱਚ ਅੱਜ ਵੀ ਹੈਗੇ ਬ੍ਰਾਂਡ, ਤੁਸੀਂ ਲੈ ਲਓ, ਐਨ ਲੋਗੋ ਵੀ ਉਦਾਂ ਦਾ ਹੀ ਬਣਾ ਦਿੰਦੇ ਆ, ਕਾਲੀ 'ਚ ਦੇਖਣ ਨੂੰ ਉਦਾਂ ਦਾ ਹੀ ਲੱਗਦਾ। ਹਾਂ, ਇੱਕ ਸੈੱਲ ਹੁੰਦਾ ਸੀ ਹਾਂਜੀ, ਐਵਰੇਡੀ, ਹਾਂਜੀ। ਉਹਨਾਂ ਨੇ ਨਾਂ ਰੱਖ ਲਿਆ ਐਵਰੀ ਡੇ। ਅੱਛਾ, ਫੌਂਟ ਵੀ ਉਹੀ ਜਾਂ ਲੋਗੋ ਵੀ ਉਹੀ ਜਾਂ, ਹਾਂਜੀ। ਤੁਸੀਂ ਉਹਨਾਂ ਨੂੰ ਸੂ ਵੀ ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਤਾਂ ਨਾਂ ਐਵਰੀ ਡੇ ਰੱਖਿਆ। ਜੀ। ਸੋ ਉਹ ਅਸੀਂ ਛੇਤੀ 'ਚ ਪੜ੍ਹਦੇ ਹਾਂ, ਜਿਹੜਾ ਸਿਆਣਾ ਉਹ ਤਾਂ ਪੜ੍ਹ ਲੈਂਦਾ, ਉਹ ਕਹਿੰਦਾ ਐਵਰੀ ਡੇ ਹੈ, ਆਪਾਂ ਐਵਰੇਡੀ ਲੈਣ ਆਏ ਸੀ। ਹਾਂਜੀ, ਹਾਂ ਤੇ ਉਹ ਆਪਾਂ ਉਹੀ ਇੱਥੇ ਆਪਾਂ ਵਰਤਣੀ ਹੈ। ਜੀ। ਇਹ ਬੋਧ ਜਿਹੜਾ ਹੈਗਾ ਇਹ ਬੜਾ ਜ਼ਰੂਰੀ ਹੈ। ਜੀ। ਸੋ ਹੁਣ ਤੁਸੀਂ ਆਪਾਂ ਪਰਮਾਤਮਾ ਦੀ ਗੱਲ ਆਪਾਂ ਕਰਦੇ ਹੁਣ ਪਰਮਾਤਮਾ ਦੀ ਗੱਲ ਕਰਾਂਗੇ ਜੀ। ਹੁਣ ਦੇਖੋ, ਪਰਮ ਜਿਹੜਾ ਹੈਗਾ ਇੱਕ ਐਡਜੈਕਟਿਵ ਹੈ, ਜਿਵੇਂ ਆਪਾਂ ਲੈਫਟੀਨੈਂਟ ਕਰਨਲ ਤੇ ਫੁੱਲ ਕਰਨਲ ਦੀ ਗੱਲ ਕੀਤੀ ਹੈ, ਇੱਕ ਵਿਸ਼ੇਸ਼ਣ। ਪਰਮ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਵੱਡਾ ਕਰਨਾ, ਵੱਡਾ ਕਰਨਾ। ਹੁਣ ਜੇ ਤਾਂ ਕੋਈ ਪਹਿਲਾਂ ਹੀ ਕਿਸੇ ਕੋਲ ਹੈਗਾ ਪੋਜ਼ਿਟਿਵ ਕੋਈ ਚੀਜ਼ ਹੈ, ਪੋਜ਼ਿਟਿਵ ਐਂਟੀਟੀ ਹੈ, ਉਹਨਾਂ ਦੇ ਨਾਲ ਪਰਮ ਲਾ ਦਈਏ। ਗੁਰਬਾਣੀ 'ਚ ਗੁਰੂ ਨਾਲ ਪਰਮ ਗੁਰੂ ਲੱਗਦਾ, ਪਰਮ ਗੁਰੂ ਜੀ। ਹਾਂਜੀ, ਜਾਨੀ ਗੁਰੂ ਤੋਂ ਵੀ ਉੱਤੇਲਾ ਦਰਜਾ। ਹਾਂ, ਵੀ ਉਹ ਸਭ ਤੋਂ ਪਰਮ ਹੈ, ਉਹਦੀ ਵਿਸ਼ੇਸ਼ਤਾ ਦੱਸਦਾ, ਵਿਸ਼ੇਸ਼ਤਾ। ਹਾਂਜੀ। ਤੇ ਇਸ ਤਰ੍ਹਾਂ ਹੀ ਜਦੋਂ ਆਤਮ ਨਾਲ ਪਰਮ ਲੱਗਦਾ, ਇਹ ਆਤਮ ਦੀ ਵੈਲਿਊ ਹਜ਼ਾਰਾਂ ਗੁਣਾ ਵਧਾ ਦਿੰਦਾ, ਉਹਦਾ ਵਜਨ ਵੱਧਦਾ, ਵਾਹ। ਉਹਦੀ ਹਸਤੀ ਦੀ, ਉਹਦਾ ਜੋ ਆਪਾਂ ਉਹਨੂੰ ਚਾਹੁੰਦੇ ਹਾਂ, ਕਿਉਂਕਿ ਜਿਹੜੇ ਵੀ ਨਾਊਨ ਹੈ ਉਹਨਾਂ ਦੇ ਪਿੱਛੇ ਇੱਕ ਭਾਵ ਹੁੰਦਾ ਜੀ। ਜਾਂ ਤਾਂ ਉਹ ਭਾਵ ਦੇ ਵਿੱਚ ਉਹਨਾਂ ਦੀ ਵੈਲਿਊ ਘਟੂਗੀ ਜੀ। ਜਾਂ ਵਧੂਗੀ। ਆਪਾਂ ਕਹਿ ਦਿੰਦੇ ਹਾਂ ਵੀ ਤੁਸੀਂ ਇਹ ਕੌਣ ਹੈ ਜੀ, ਇਹ ਮਹਾਂਪੁਰਖ ਹੈ। ਜੀ। ਕਹਿਣ ਦਾ ਭਾਵ ਵੀ ਪੁਰਖ ਤਾਂ ਆਪਾਂ ਸਾਰੇ ਹੀ ਹਾਂ, ਇਹ ਮਹਾਂਪੁਰਖ ਹੈ, ਇਹਨਾਂ ਦੀ ਜਿਹੜੀ ਹਸਤੀ ਹੈ ਆਮ ਬੰਦੇ ਨਾਲੋਂ ਤਾਂ ਉੱਤੇ ਵਿਸ਼ੇਸ਼ਣ ਦੇਤਾ ਉਹਨੂੰ। ਹੁਣ ਇਹ ਪੋਜ਼ਿਟਿਵ ਵਰਡ ਨਾਲ ਜਦ ਲੱਗਦਾ, ਇਹ ਪੋਜ਼ਿਟਿਵ ਵਰਡ ਦੀ ਵੈਲਿਊ ਵਧਾਉਂਦਾ। ਹੁਣ ਆਤਮਾ ਵਰਡ ਨੈਗੇਟਿਵ ਹੈ, ਹਨੇਰੇ ਦਾ, ਭਰਮ ਦਾ, ਅਗਿਆਨਤਾ ਦਾ ਨਾਮ ਆਤਮਾ, ਇਹਨੂੰ ਮਨ ਵੀ ਕਿਹਾ ਹੋਇਆ। ਜੀ। ਆਪਾਂ ਕਹਿੰਦੇ ਹੀ ਹਾਂ ਵੀ ਮੈਂ ਕਰਨਾ ਚਾਹੁੰਦਾ ਸੀ, ਮੇਰਾ ਮਨ ਨਹੀਂ ਮੰਨਦਾ। ਤਾਂ ਮਨ ਬੜੀ ਸ਼ਕਤੀਸ਼ਾਲੀ ਚੀਜ਼ ਹੈ ਜੀ। ਔਰ ਇਹ ਸਿੱਧੇ ਪਾਸੇ ਨੂੰ ਤੁਰਨ ਤੋਂ ਥੋੜਾ ਡਰਦਾ। ਇਹਨੂੰ ਸੱਪ ਵੀ ਤਾਂ ਹੀ, ਸੱਪ ਨਾਲ ਦੀ ਤਸ਼ਬੀਹ ਦਿੱਤੀ ਜਾਂਦੀ ਜੀ। ਹਾਂ, ਕਿਉਂਕਿ ਸੱਪ ਜਿਹੜਾ ਹੈ ਉਹ ਸਿੱਧਾ ਨਹੀਂ ਤੁਰਦਾ, ਮਨ ਨੇ ਵੀ ਜਾਣਾ ਹੋਵੇ, ਹਾਂ, ਇਹ ਬਲ ਪਾਉਂਦਾ ਬਹੁਤੀ। ਸੋ ਇਹ ਤਾਂ ਸਿਰਫ ਇੱਕ ਤਸ਼ਬੀਹ ਨਾਲ ਇਹ ਨਾ, ਇਹ ਸੱਪ ਹੈ। ਪਰ ਜਿੱਦਾਂ ਆਤਮ ਤੇ ਆਤਮੇ ਦੀ ਗੱਲ ਕੀਤੀ ਆ, ਆਤਮ ਜਿਹੜਾ ਆ ਉਹ ਇੱਕ ਪੋਜ਼ਿਟਿਵ ਵੈਲਿਊ ਆ। ਹਾਂਜੀ। ਜਿਹੜੀ ਆਤਮਾ ਆ ਉਹ ਇੱਕ ਨੈਗੇਟਿਵ ਵੈਲਿਊ ਆ। ਹਾਂਜੀ। ਸਾਡੇ ਕੋਲ ਜੀ ਕਹੋ ਗਿਆਨ ਹੈਗਾ, ਉਹਦੇ ਆਧਾਰ ਤੇ ਮੈਂ ਕਹਿ ਰਿਹਾ ਜੀ। ਤੇ ਇਹਦੇ ਆਤਮ ਜਿਹੜਾ ਆ ਪੋਜ਼ਿਟਿਵ ਵੈਲਿਊ ਉਹਦੀ ਪਰਮਾਤਮਾ ਆ, ਆਤਮਾ ਦੀ ਜਿਹੜੀ ਆ ਜਾਨੀ ਹੈਗੀ ਨੈਗੇਟਿਵ ਆ, ਪਰ ਉਹਦੀ ਪਰਮਾਤਮਾ ਆ। ਹਾਂ, ਅਸੀਂ ਪਰਮਾਤਮਾ ਦਾ ਜ਼ਿਆਦਾ ਜ਼ਿਕਰ ਕਰਦੇ ਹਾਂ, ਪਰ ਜ਼ਿਆਦਾ ਜ਼ਿਕਰ ਜਿਹੜਾ ਪਰਮਾਤਮਾ ਦਾ ਹੋਣਾ ਲਾਜ਼ਮੀ ਸੀ। ਅਸੀਂ ਕਹਿਣਾ ਅਸਲ ਵਿੱਚ ਪਰਮਾਤਮ ਚਾਹੁੰਦੇ ਹਾਂ, ਪਰਮਾਤਮਾ। ਇਹਦੇ ਬਾਰੇ ਜ਼ਿਕਰ ਨਹੀਂ ਹੁੰਦਾ, ਇਹਦੇ ਬਾਰੇ ਜ਼ਿਕਰ ਨਹੀਂ ਹੁੰਦਾ। ਆਪਾਂ ਤਾਂ ਹੀ ਅੱਜ ਇਹ ਗੱਲ ਦਰਸ਼ਕਾਂ ਨੂੰ ਬੋਧ ਕਰਾਉਣਾ ਚਾਹੁੰਦੇ ਹਾਂ। ਤੁਸੀਂ ਆਪ ਪੜ੍ਹੋ ਜੀ। ਜਿਹੜਾ ਆਤਮ ਸ਼ਬਦ ਹੈ ਗੁਰਬਾਣੀ ਲਗਭਗ 160 ਵਾਰ ਆਉਂਦਾ, ਔਰ ਇਹਦੇ ਨਾਲ ਲੱਗਦਾ ਜ਼ਿਆਦਾਤਰ ਰਾਮ।
ਆਤਮ ਰਾਮ ਲੱਗਦਾ, ਅੱਛਾ ਜੀ। ਕਿਉਂਕਿ ਜਿਹੜਾ ਰਾਮ ਹੈਗਾ ਉਹੀ ਬ੍ਰਹਮ ਹੈ, ਉਹੀ ਆਤਮ ਹੈ। ਗੁਰਬਾਣੀ ਵਿੱਚ ਇੰਨੇ ਨਾਮ ਹੈ, ਉਹਨਾਂ ਦੀਆਂ ਕੈਟੇਗਰੀਜ਼ ਹੈ ਜੀ ਇਹ ਆਪਾਂ ਕਹਿੰਦੇ ਆ ਉਹਦਾ ਪਰਾਇਵਾਚੀ ਹੈ। ਰਾਮ ਇਹ ਪਿਤਾ ਪੁਰਖੀ ਨਾਮ ਹੈ। ਜੀ ਸਾਨੂੰ ਇਹਦਾ ਵੀ ਨਹੀਂ ਪਤਾ ਲੱਗਦਾ ਵੀ ਇੱਥੇ ਪਿਤਾ ਪੁਰਖੀ ਹੈ, ਪੋਤਾ ਪੁਰਖੀ ਨਾਮ ਹੈ ਕਿ ਦਾਦਾ ਪੁਰਖੀ। 3 ਤਰ੍ਹਾਂ ਦੇ ਨਾਮ ਮਿਲਣਗੇ ਤੁਹਾਨੂੰ। ਅੱਛਾ ਜੀ। ਉਹਨਾਂ ਨੂੰ ਜੇ ਤੁਸੀਂ ਡਿਵਾਈਡ ਕਰੋਗੇ ਜੀ। 3 ਕੈਟੇਗਰੀ 'ਚ ਆ ਜਾਣਗੇ ਉਹ। ਅੱਛਾ ਜੀ। ਜਿੰਨੇ ਨਾਮ ਹੈ ਜ਼ਿਆਦਾਤਰ ਉਹ ਨਾਉਨ ਦੇ ਹੁੰਦੇ ਆ, ਜੀ ਐਬਸਟ੍ਰੈਕਟ ਨਾਉਨ ਹੁੰਦੇ ਆ। ਜੀ ਉਹਨੂੰ ਜਾਂ ਤਾਂ ਉਹ ਪੋਤੇ ਵਾਸਤੇ ਵਰਤਿਆ, ਜੀ ਜਾਂ ਉਹ ਪਿਤਾ ਵਾਸਤੇ ਵਰਤਿਆ, ਜੀ। ਜਾਂ ਉਹ ਦਾਦੇ ਵਾਸਤੇ ਵਰਤਿਆ। ਜੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਪਰਮਾਤਮਾ ਸ਼ਬਦ ਹੈ ਪੋਤੇ ਵਾਸਤੇ ਵਰਤਿਆ ਜਾ ਰਿਹਾ, ਅੱਛਾ ਜੀ। ਕਿਉਂਕਿ ਯਾਨੀ ਇਹ ਤੋਂ ਵੀ ਉੱਪਰ ਜਿਹੜਾ ਦਾਦਾ ਇਹ ਤਾਂ ਸਭ ਤੋਂ ਛੋਟਾ ਹੈ ਉਹੀ ਹੈ ਵੀ ਨਾ। ਫੈਮਿਲੀ ਸਭ ਤੋਂ ਛੋਟਾ ਪੋਤਾ ਹੁੰਦਾ, ਜੀ ਉਸ ਤੋਂ ਵੱਡਾ ਫਿਰ ਪਿਤਾ ਜੀ। ਜੀ ਪਿਤਾ ਉਹ ਪੋਤਾ ਹੀ ਪਿਤਾ ਬਣੇਗਾ, ਸਮਾਂ ਆਉਣ ਤੇ ਉਹੀ ਦਾਦਾ ਬਣੇਗਾ। ਇਹ ਸਟੇਜਸ ਆ। ਇਹ ਸਟੇਜਿਸ ਹੈ। ਹੁਣ ਇਸ ਤਰ੍ਹਾਂ ਸਮਝਣਾ ਜ਼ਿਆਦਾ ਸੌਖਾ ਹੈ, ਸਮਝਾਇਆ ਵੀ ਇਹੀ ਹੈ। ਜੀ ਉਹ ਕਹਿੰਦੇ ਪਿਓ ਦਾਦੇ ਜਿਹਵਿਆ, ਜਿਹੜਾ ਪਿਓ ਹੈ ਆਤਮ ਹੈ ਉਹ ਤਾਂ ਪਰਮੇਸ਼ਰ ਵਰਗਾ। ਹੁਣ ਆਪਾਂ ਇੱਕ ਹੋਰ ਟਰਮ ਵੀ ਯੂਜ਼ ਕਰਦੇ ਹਾਂ, ਉਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ। ਉਹ ਤਾਂ ਪਹਿਲਾਂ ਹੀ ਆਪਣੇ ਪਿਤਾ ਵਰਗਾ।